ਦੁਨੀਆ ਦੇ ਸਭ ਤੋਂ ਅਮੀਰ 7 ਦੇਸ਼ਾਂ ਦੇ ਆਗੂਆਂ ਦਾ 2 ਸਾਲਾਂ ਵਿੱਚ ਪਹਿਲਾ ਸੰਮੇਲਨ ਕੋਰੋਨਾ ਵਾਇਰਸ ਦੇ ਖਿਲਾਫ ਦੁਨੀਆ ਭਰ ਵਿੱਚ ਟੀਕਾਕਰਨ ਕਰਨ ਜਲਵਾਯੂ ਤਬਦੀਲੀ ਨੂੰ ਰੋਕਣ ਲਈ ਆਪਣੇ ਹਿੱਸੇ ਦੀ ਵੱਡੀ ਰਾਸ਼ੀ ਤੇ ਤਕਨੀਕ ਦੇ ਪ੍ਰਭਾਵਸ਼ਾਲੀ ਵਾਅਦਿਆਂ ਨਾਲ ਕੱਲ ਸਮਾਪਤ ਹੋ ਗਿਆ। ਇਨ੍ਹਾਂ ਆਗੂਆਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮਹਾਮਾਰੀ ਕਾਰਨ ਹੋਈ ਉਤਲ-ਫੁਤਲ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਸਥਿਰ ਸੁਭਾਅ ਮਗਰੋਂ ਹੁਣ ਕੌਮਾਂਤਰੀ ਪੱਧਰ ਉੱਤੇ ਸਹਿਯੋਗ ਫਿਰ ਵਧਣ ਲੱਗਾ ਹੈ। ਇਨ੍ਹਾਂ ਆਗੂਆਂ ਨੇ ਸੁਨੇਹਾ ਦਿੱਤਾ ਕਿ ਅਮੀਰ ਲੋਕਤੰਤਰ ਦੇਸ਼ਾਂ ਦਾ ਇਹ ਸਮੂਹ, ਜਿਸ ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਅਮਰੀਕਾ ਤੇ ਬਰਤਾਨੀਆ ਸ਼ਾਮਲ ਨੇ, ਗਰੀਬ ਦੇਸ਼ਾਂ ਲਈ ਤਾਨਾਸ਼ਾਹ ਚੀਨ ਦੇ ਮੁਕਾਬਲੇ ਵਧੀਆ ਮਿੱਤਰ ਹੈ। G7 ਵਿੱਚ ਸ਼ਾਮਲ ਦੇਸ਼ਾਂ ਨੇ ਚੀਨ ਦੀਆਂ ਗੈਰ ਬਾਜ਼ਾਰੀ ਆਰਥਿਕ ਗਤੀਵਿਧੀਆਂ ਨੂੰ ਚੁਣੌਤੀ ਦੇਣ ਉੱਤੇ ਸਹਿਮਤੀ ਬਣਾਈ ਹੈ। ਉਹਨਾਂ ਪੇਚਿੰਗ ਨੂੰ ਸ਼ਿਨਜਿਆਂਗ ਤੇ ਹਾਂਗਕਾਂਗ ਵਿੱਚ ਮਨੁੱਖੀ ਹੱਕਾਂ ਦਾ ਸਤਿਕਾਰ ਕਰਨ ਦਾ ਸੱਦਾ ਵੀ ਦਿੱਤਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਬਾਕੀ ਮੁਲਕਾਂ ਨੂੰ ਚੀਨ ਖਿਲਾਫ ਵਧੇਰੇ ਮਜ਼ਬੂਤ ਮੋਰਚਾ ਬਣਾਉਣ ਲਈ ਸਹਿਮਤ ਕਰਨਾ ਚਾਹੁੰਦੇ ਸਨ। ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਜਿਹੀਆਂ ਆਰਥਿਕ ਗਤੀਵਿਧੀਆਂ ਨੂੰ ਉਹ ਚੁਣੌਤੀ ਦਿੰਦੇ ਰਹਿਣਗੇ ਜੋ ਆਲਮੀ ਅਰਥ ਵਿਵਸਥਾ ਵਿੱਚ ਨਿਰਪੱਖ ਤੇ ਪਾਰਦਰਸ਼ੀ ਲੈਣ ਦੇਣ ਦਾ ਪਾਲਣ ਨਹੀਂ ਕਰਦੀਆਂ। ਸੰਮੇਲਨ ਦੇ ਮੇਜ਼ਬਾਨ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਚਾਹੁੰਦੇ ਸਨ ਕਿ 3 ਦਿਨਾਂ ਦਾ ਇਸ ਸੰਮੇਲਨ ਦਾ ਇਸਤੇਮਾਲ ਆਲਮੀ ਬਰਤਾਨੀਆ ਦੀ ਸਾਖ ਨੂੰ ਮਜ਼ਬੂਤ ਕਰਨ ਲਈ ਕੀਤਾ ਜਾਵੇ, ਜੋ ਉਹਨਾਂ ਦੀ ਸਰਕਾਰ ਦੀ ਪਹਿਲ ਹੈ, ਜਿਸ ਵਿੱਚ ਉਹ ਸੰਸਾਰ ਦੇ ਮੁੱਦਿਆਂ ਨੂੰ ਸੁਲਝਾਉਣ ਵਿੱਚ ਬਰਤਾਨੀਆ ਦੀ ਪ੍ਰਭਾਵਸ਼ਾਲੀ ਭੂਮਿਕਾ ਚਾਹੁੰਦੇ ਨੇ। ਹਾਲਾਂਕਿ ਦੱਖਣ ਪੱਛਮੀ ਇੰਗਲੈਂਡ ਦੇ ਤਟੀ ਸ਼ਹਿਰ ਵਿੱਚ ਹੋਏ ਸੰਮੇਲਨ ਦੇ ਟੀਚਿਆਂ ਉੱਤੇ ਬ੍ਰੈਗਜ਼ਿਟ ਦੇ ਬੱਦਲ ਛਾਏ ਰਹੇ। ਯੂਰਪੀ ਸੰਘ ਦੇ ਆਗੂ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਬਰਤਾਨੀਆ ਯੂਰਪੀ ਸੰਘ ਵਪਾਰ ਨਿਯਮਾਂ ਉੱਤੇ ਚਿੰਤਾ ਜਤਾਈ, ਜਿਸ ਕਾਰਨ ਉੱਤਰੀ ਆਇਰਲੈਂਡ ਵਿੱਚ ਤਣਾਅ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਵੀ G7 ਸੰਮੇਲਨ 2019 ਵਿੱਚ ਫਰਾਂਸ ਵਿੱਚ ਹੋਇਆ ਸੀ। ਪਿਛਲੇ ਸਾਲ ਇਹ ਸੰਮੇਲਨ ਅਮਰੀਕਾ ਵਿੱਚ ਹੋਣਾ ਸੀ, ਪਰ ਮਹਾਮਾਰੀ ਕਾਰਨ ਨਹੀਂ ਹੋ ਸਕਿਆ। ਜ਼ਿਕਰਯੋਗ ਹੈ ਕਿ ਗੈਰ G7 ਮੈਂਬਰ ਦੇ ਰੂਪ ਵਿੱਚ ਭਾਰਤ ਨੂੰ ਵੀ ਬਤੌਰ ਮਹਿਮਾਨ ਸੱਦਿਆ ਗਿਆ ਸੀ। ਸੰਮੇਲਨ ਵਿੱਚ ਸਾਫ਼ ਤੌਰ ਤੇ ਦੇਖਿਆ ਗਿਆ ਕਿ ਅਮਰੀਕਾ ਦੀ ਵਾਪਸੀ ਨਾਲ ਉਸ ਦੇ ਮਿੱਤਰ ਦੇਸ਼ ਰਾਹਤ ਮਹਿਸੂਸ ਕਰ ਰਹੇ ਨੇ। ਉਧਰ ਚੀਨ ਨੇ ਕਿਹਾ ਕਿ ਉਹ ਦਿਨ ਲੰਘ ਗਏ ਨੇ ਜਦੋਂ ਮੁਲਕਾਂ ਦਾ ਇੱਕ ਛੋਟਾ ਜਿਹਾ ਗਰੁੱਪ ਆਲਮੀ ਪੱਧਰ ਤੇ ਮਰਜ਼ੀ ਨਾਲ ਫੈਸਲੇ ਲੈਂਦਾ ਸੀ। ਦੱਸ ਦਈਏ ਕਿ ਸਿਖਰ ਸੰਮੇਲਨ ਵਿੱਚ ਚੀਨ ਦੀ ਤਿੱਖੀ ਆਲੋਚਨਾ ਕੀਤੀ ਗਈ ਹੈ। ਮਨੁੱਖੀ ਹੱਕਾਂ ਦੇ ਘਾਟ ਤੇ ਬੈਲਟ ਅਤੇ ਰੋਡ ਪ੍ਰੋਜੈਕਟਸ ਦੇ ਪੱਖ ਤੋਂ ਚੀਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਲੰਡਨ ਵਿੱਚ ਚੀਨ ਦੇ ਦੂਤਾਵਾਸ ਨੇ ਕਿਹਾ ਕਿ ਦੁਨੀਆ ਵਿੱਚ ਇੱਕੋ ਕੌਮਾਂਤਰੀ ਢਾਂਚਾ ਜਿਸ ਦੀ ਅਗਵਾਈ ਸੰਯੁਕਤ ਰਾਸ਼ਟਰ ਕਰਦਾ ਹੈ। ਮੁਲਕ ਭਾਵੇਂ ਛੋਟੇ ਹੋਣ ਜਾਂ ਵੱਡੇ, ਕਮਜ਼ੋਰ ਹੋਣ ਜਾਂ ਮਜ਼ਬੂਤ, ਸਾਰੇ ਬਰਾਬਰ ਨੇ। ਦੁਨੀਆ ਦੇ 7 ਅਮੀਰ ਮੁਲਕਾਂ ਦੇ ਇਸ ਗਰੁੱਪ ਨੇ ਗਰੀਬ ਦੇਸ਼ਾਂ ਨੂੰ 2022 ਦੇ ਅੰਤ ਤੱਕ 1 ਅਰਬ ਵੈਕਸੀਨ ਡੋਜ਼ ਦੇਣ ਦਾ ਅਹਿਦ ਵੀ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਗਰੀਬ ਮੁਲਕਾਂ ਦੀ ਮਹਾਮਾਰੀ ਕਾਰਨ ਝੰਬੀ ਆਰਥਿਕਤਾ ਸੁਧਾਰਨ ਵਿੱਚ ਮਦਦ ਕੀਤੀ ਜਾਵੇਗੀ।